पेश है एक सवाल है भी वेख सिप्पी दा सीना सजना वाह वाह वेख सिप्पी दा सीना सजना भी मोती लवे लको वाह वेख सिप्पी दा सीना सजना मोती लवे लको ते बुक्कल दे विच बन के रखदी डोडी किंज खुशबू वेख सिप्पी दा सीना सजना मोती लवे लको ते बुक्कल दे विच बन के रखदी डोडी किंज खुशबू ते फिर वो जवाब दिंदा कहंदा जे रंग अंदर होवे सजनी जे रंग अंदर होवे सजनी रखिया ना जाए लको अमरिया सुनी जे रंग अंदर होवे सजनी रखिया ना जाए लको ओ भन पड़दे जो बाहर ना आवे ओ कादी खुशबू बल्ले बल्ले दिया तेरे कमाल कर ਦਿੱਤੀ यार पता की होया ਤੈਨੂੰ ਮਹੀਨਾ ਹੋ ਗਿਆ ਕਿੱਧਰ ਹੈ ਅੱਜ ਕੱਲ ਆਇਆ ਹੀ ਨਹੀਂ ਮੁੜ ਕੇ कोरोना तो डरदा ਕਹਿੰਦੇ कोरोना ਤਾਂ ਬਾਹਰਲੇ ਬੰਦਿਆਂ ਨੂੰ ਲੱਭਦਾ ਫਿਰਦਾ ਇੰਡੀਆ ਵਾਲਿਆਂ ਨੂੰ ਨਹੀਂ ਹੁੰਦਾ ਉਹ ਗੱਲ ਸੁਣ ਅਮਲੀਆ ਉਹ ਲਾਲਾ ਕਿੱਧਰ ਗਿਆ ਉਹ ਲਾਲਾ ਤੈਨੂੰ ਦੱਸਾਂ ਉਹਨੂੰ ਮੈਨੂੰ ਲੱਗਦਾ ਕਰੋਨਾ ਹੋ ਗਿਆ ਮੈਂ ਸੁਣਿਆ ਮਾਸਟਰ ਕਿੰਨੇ ਨੂੰ ਕਰੋਨਾ ਹੋ ਗਈ ਲਾਲੇ ਤਾਇਆ ਵੈਸੇ ਡਰ ਜ਼ਿਆਦਾ ਗਿਆ ਆ ਹੋਇਆ ਤਾਂ ਉਹਨੂੰ ਆਹੀ ਖੰਘ ਜ਼ੁਕਾਮ ਸੀ ਤੇ ਉਹ ਹੁਣ ਇਦਾਂ ਡਾਕਟਰ ਕਹਿੰਦਾ ਕਰੋਨਾ ਹੋ ਗਿਆ ਤੇ ਨਹੀਂ ਉਹ ਆਪੇ ਹੀ ਡਰ ਗਿਆ ਅਸਲ ਵਿੱਚ ਉਹਨੇ ਕਰਕੇ ਵੈਸੇ ਵਧੀਆ ਵੀ ਚੀਜ਼ ਆ ਕਿ ਜੇ ਤੁਹਾਨੂੰ ਲੱਗਦਾ ਕੋਈ ਲੱਛਣ ਥੋੜੇ ਬਹੁਤੇ ਲੱਗਦੇ ਆ ਤੁਹਾਨੂੰ ਜਿਹੜਾ ਵੱਖਰੇ ਹੋ ਜਾਣਾ ਚਾਹੀਦਾ ਮੈਂ ਸੋਚਿਆ ਲਾਲਾ ਬੜਾ ਤੈਨੂੰ ਪਤਾ ਤੇਜ਼ ਆਦਮੀ ਆ ਵੀ ਟੀਕਾ ਟਿਕਾ ਲਵਾ ਲਿਆ ਹੁਣ ਉਹਦੇ ਲੱਛਣ ਮਾਰੇ ਆ ਤੈਨੂੰ ਦੱਸਾਂ ਮੈਂ ਲਾਲੇ ਦੇ ਕਿਹੜੇ ਲੱਛਣ ਮਾਰੇ ਆ ਪਰ ਕੰਮ ਕਰਦਾ ਰੱਬ ਨੇ ਕਿਤੋਂ ਤਾਂ ਚੱਕਣਾ ਹੀ ਆ ਤੈਨੂੰ ਦੱਸਾਂ ਲੈ ਕਰ ਨਹੀਂ ਚਲੋ ਕੋਈ ਨਹੀਂ ਪਰ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਵੀ ਇਹ ਛੇਤੀ ਤੋਂ ਛੇਤੀ ਮਹਾਮਾਰੀ ਜਾਵੇ ਤੇ ਜਿਹੜਾ ਲਾਲਾ ਆ ਉਹ ਵੀ ਛੇਤੀ ਤੋਂ ਛੇਤੀ ਸਾਡੇ ਹੁੰਦਾ ਆ ਭਗਵਾਨ ਚੱਕੀ ਫਿਰਦਾ ਅੱਜ ਗੱਲ ਕੀ ਆ ਅੰਗਰੇਜ਼ੀ ਦੀ ਉਹ ਵੀ ਮੈਨੂੰ ਲੱਗਦਾ ਗੱਲ ਸੁਣੋ ਇਹ ਮਲੀਆ ਹਾਂ ਤਾਇਆ ਤੁਸੀਂ ਮੈਨੂੰ ਪੁਰਾਣਾ ਤਾਇਆ ਨਾ ਸਮਝੋ ਕਿਹੜਾ ਅੰਡਾਸਾਂ ਚ ਚੂਹੇ ਕੱਢ ਕੇ ਨਾ ਮੰਜੀਆਂ ਦੇ ਭਾਜੇ ਲਾਉਂਦਾ ਸਕੂਲੇ ਗਿਆ ਆ ਪੂਰੀਆਂ 9 ਕੀਤੀਆਂ ਹੋਈਆਂ ਤੂੰ ਕੀ ਪੁੱਛਿਆ ਪੰਜਾਬੀ ਮੈਂ ਅੰਗਰੇਜ਼ੀ ਸਭ ਕੁਝ ਪੜ੍ਹ ਲੈਂਦਾ ਤੈਨੂੰ ਦੱਸਾਂ ਮੈਂ ਤਗੜਾ ਤਾਇਆ ਨਹੀਂ ਤਾਏ ਤੋਂ ਤਾਂ ਸਾਰੇ ਪੁੱਛਣ ਆਉਂਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਤਾਇਆ ਉਦੋਂ ਬੰਦੇ ਹੀ ਬਹੁਤ ਥੋੜੇ ਪੜ੍ਹੇ ਲਿਖੇ ਹੋਣੇ ਬਹੁਤ ਥੋੜੇ ਜਿਹੇ ਪੜ੍ਹੇ ਸੀ ਐਵੇਂ ਤੇ ਅਸੀਂ ਵੀ ਦੇਖਿਆ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਵਾਲੇ ਇੱਕ ਦੋ ਹੀ ਹੁੰਦੇ ਸੀ ਮੈਂ ਚਿੱਠੀਆਂ ਖੁਦ ਲਿਖੀਆਂ ਜਦੋਂ ਮੈਂ 5ਵੀਂ ਕਲਾਸ ਹੁੰਦਾ ਸੀ ਨਾ ਹਾਂਜੀ ਉਦੋਂ ਮੈਂ ਅਮਲੀਆਂ ਚਿੱਠੀਆਂ ਲਿਖ ਲੈਂਦਾ ਹੁੰਦਾ ਸੀ ਪੰਜਾਬੀ ਚ ਹਾਂ ਔਰ ABC ਕਰਦੇ ਫਿਰਦੇ ਆ ਮੈਂ ਸਾਰੀ ਪੜ੍ਹੀ ਹੋਈ ਆ ਮੈਨੂੰ ਯਾਦ ਆ ਗਈ ਗੱਲ ਕਹਿੰਦੇ ਵੀ ਚਿੱਠੀਆਂ ਸਹਿਬਾ ਜੱਟੀ ਨੇ ਲਿਖ ਮੇਰੇ ਜੇ ਵੱਲ ਪਾਈਆਂ ਤੇ ਮੇਰੇ ਜੇ ਨੇ ਫੜ ਚਿੱਠੀਆਂ ਚੁੰਮ ਕੇ ਕਾਲਜੇ ਲਾਈਆਂ ਉਹ ਪੜ੍ਹਨਾ ਆਉਂਦਾ ਨਹੀਂ ਸੀ ਉਹਨੂੰ ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾ ਮੈਂ ਇਹ ਪੁੱਛਣ ਲੱਗਾ ਸੀ ਤੈਨੂੰ ਇਹ ਗੱਲ ਨੋਟ ਕਰਨ ਵਾਲੀ ਗੱਲ ਆ ਵੀ ਪੜ੍ਹਨਾ ਨਹੀਂ ਆਉਂਦਾ ਸੀ ਇਸੇ ਕਰਕੇ ਹੈਕ ਨਾਲ ਫੇਰ ਰੱਖ ਲੈਂਦਾ ਸਾਹਬ ਮੇਰੇ ਜੇ ਨੇ ਫੜ ਚਿੱਠੀਆਂ ਹਾਂਜੀ ਚੁੰਮ ਕੇ ਤਾਏ ਨਹੀਂ ਵੀ ਤਾਂ ਹੀ ਛੱਡੀਆਂ ਮੁੜ ਕੇ ਗਾਣਾ ਆ ਗਿਆ ਤੂੰ ਚਿੱਠੀਆਂ ਪਾਣੀਆਂ ਭੁੱਲ ਗਈ ਜਦੋਂ ਦਾ ਟੈਲੀਫੋਨ ਲੱਗਾ ਤੇ ਇਹ ਵੀ ਗੱਲ ਸਹੀ ਆ ਚਲੋ ਬਹੁਤ ਵਧੀਆ ਉਹ ਕੱਲ ਤਾਂ ਨਾ ਤਾਏ ਨੇ ਭੰਗੜੇ ਪਵਾ ਸਾਡੀਆਂ ਲੱਤਾਂ ਦਿਖਾਤੀਆਂ ਤੈਨੂੰ ਦੱਸਾਂ ਮੈਂ ਮਾਸਟਰ ਨਹੀਂ ਵੈਸੇ ਤੂੰ ਵੀ ਚਲੋ ਪਾਏ ਆਪਣੀ ਗੱਲ ਭੰਗੜੇ ਕੀਤੀ ਤਾਇਆ ਵੀ ਕੱਲ ਬੜਾ ਢੋਲ ਵੱਜਿਆ ਤੇ ਆਪਣੀ ਜਿਹਦਾ ਮੈਨੂੰ ਵੀ ਇਹ ਖਬਰ ਉੱਡਦੀ ਮਿਲੀ ਆ ਵੀ ਤਾਏ ਨੇ ਕੱਲ ਕਹਿੰਦੇ ਵੀ ਬਹੁਤ ਰੌਣਕਾਂ ਲਾਈਆਂ ਪਿੰਡ ਦੇ ਵਿੱਚ ਉਹ ਗੱਲ ਏਦਾਂ ਹੋਈ ਮਾਸਟਰਾ ਤੈਨੂੰ ਤਾਂ ਪਤਾ ਹੀ ਆਪਣਾ ਜਿਹੜਾ ਟਰਾਂਸਫਾਰਮਰ ਛੱਡ ਗਿਆ ਸੀ ਨਾ ਇੱਕ ਵਾਰੀ ਬਹੁਤ ਮਿਲਦਾ ਮਹੀਨਾ ਹੋ ਗਿਆ ਆਹੋ ਨਾ ਮੁੜ ਕੇ ਨਵਾਂ ਜਿਹਾ ਪਤਾ ਨਹੀਂ 2 ਗਲਾ ਜਿਹਾ ਲਿਆ ਕੇ ਲਾਤਾ ਸੀ ਅੱਛਾ ਉਹ ਫੇਰ ਸੜ ਗਿਆ ਹੁਣ 20 ਦਿਨਾਂ ਬਾਅਦ ਹੁਣ ਉਹ ਟਰਾਂਸਫਾਰਮਰ ਆ ਕੇ ਆਏ ਆ ਬਈ ਆਪਾਂ ਵੀ ਉਹਨੇ ਤਸੱਲੀ ਕਰਾਤੀ ਨਾਲੇ ਨੂੰ ਖਲਾਇਆ ਮੈਂ ਕਿਹਾ ਨਾਲੇ ਆਪਾਂ ਭੰਗੜਾ ਪਵਾਤਾ ਉਹ ਸੀਤੇ ਤੋਂ ਅੱਛਾ ਢੋਲ ਵੀ ਆ ਢੋਲੀ ਨੇ ਬਾਰੇ ਬੱਤ ਕਰ ਸੀਤੇ ਢੋਲੀ ਨੇ ਨਹੀਂ ਸੀਤਾ ਮੈਂ ਕਿਹਾ ਪਤਾ ਤਾਂ ਲੱਗਿਆ ਆਂਡੀਆਂ ਗੁਆਂਢੀਆਂ ਨੂੰ ਕਿਸੇ ਦੇ ਟਰਾਂਸਫਾਰਮਰ ਲਗਾ ਹਾਂ ਇਹ ਵੀ ਠੀਕ ਆ ਤੇ ਨਾਲ ਬਿਜਲੀ ਵਾਲੇ ਜਿਹੜੇ ਉਹ ਵੀ ਸ਼ਰਮਿੰਦੇ ਹੋ ਕੇ ਗਏ ਹੋਣੇ ਆ ਆਹੋ ਵੀ ਇਸੇ ਮੈਂ ਤਰੀਕੇ ਕਿਹਾ ਲੋਕਾਂ ਨੂੰ ਪਤਾ ਲੱਗ ਜਾਊ ਅੱਜ ਆਏ ਆ ਪਿੰਡ ਫੜ ਲੈਣ ਭਾਵਾਂ ਹਾਂ ਪਰ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਮਹੀਨਾ ਹੋ ਗਿਆ ਤੁਹਾਨੂੰ ਦਰਖਾਸਤ ਦਿੱਤੀ ਨੂੰ ਫੇਰ ਤਾਂ ਤੇਰਾ ਬਹੁਤ ਨੁਕਸਾਨ ਹੋਇਆ ਹੋਣਾ ਹੁਣ ਝੋਨੇ ਦਾ ਸੀਜ਼ਨ ਆ ਡੀਜ਼ਲ ਚੱਲਿਆ ਫਿਰ ਦੇਖ ਲਾ ਮਾਸਟਰ 3-4 ਡਰਮ ਮੈਂ ਡੀਜ਼ਲ ਦੇ ਭਰਾ ਕੇ ਰੱਖੇ ਹੋਏ ਸੀ ਸਾਰੇ ਲੱਗ ਗਏ ਨੁਕਸਾਨ ਹੋ ਗਿਆ ਲੋੜੇ ਦਾ ਚੱਲ ਤਾਇਆ ਹੁਣ ਕੋਈ ਗੱਲ ਨਹੀਂ ਸਾਫ਼ ਹੋ ਗਿਆ ਹੁਣ ਭਰਾ ਲੈਣੇ ਸੀ ਉਹ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਕਮਲਿਆ ਮਾੜਾ ਜਿਹਾ ਪਤਾ ਲੱਗਾ ਮੈਨੂੰ ਸੂਝ ਹੀ ਮਿਲੀ ਆ ਡੀਜ਼ਲ ਸਸਤਾ ਹੋਇਆ ਤੇ 3-4 ਡਰਮ ਜਾ ਕੇ ਹੁਣੇ ਭਰਾ ਲਵੇ ਹਨਾ ਕੱਲ ਦਾ ਕੀ ਪਤਾ ਲੱਗਾ ਜਿਹੜਾ ਦਾ ਫੇਰ ਚੱਕ ਦੇਣਾ ਨਾਲੇ ਤਾਇਆ ਕਿੰਨਾ ਕੁ ਸਸਤਾ ਕੀਤਾ ਨਹੀਂ ਉਹ ਕਹਿੰਦੇ ਆ ਵੀ 20-30 ਪੈਸੇ ਕਹਿੰਦੇ ਸਸਤਾ ਕੀਤਾ ਲੀਟਰ ਮਗਰ ਪੈਸੇ ਉਹ ਤੁਹਾਡਾ ਭਲਾ ਹੋ ਜੇ ਇਕੱਠਾ ਹੀ ਕਰਤਾ ਤੂੰ ਬਸ ਵੇ ਪਰ ਤਾਇਆ ਜੇ 20 ਪੈਸੇ ਚਲੋ ਕੀਤੇ ਆ ਇਹ ਵਧਾਉਣ ਵੇਲੇ ਤਾਂ 5 ਰੁਪਏ 10 ਰੁਪਏ ਕਈ ਵਾਰੀ 20 ਰੁਪਏ ਚੱਕ ਦਿੰਦੇ ਆ ਤੇ ਹੁਣ ਜਦੋਂ ਘਟਾਉਂਦੇ ਆ ਉਦੋਂ 20 ਪੈਸੇ
ਇਹ ਤਾਂ ਬਹੁਤ ਵੱਡਾ ਇਹਨਾਂ ਨੇ ਸਰਕਾਰਾਂ ਨੇ ਵੀ ਸਾਡੇ ਤੇ ਬੋਝ ਪਾਇਆ। ਸਿਆਣੇ ਕਹਿੰਦੇ ਹੁੰਦੇ ਆ ਵੀ 2 ਕਦਮ ਅੱਗੇ ਤੇ 1 ਕਦਮ ਪਿੱਛੇ, ਜਾਂ 1 ਕਦਮ ਅੱਗੇ 2 ਕਦਮ ਪਿੱਛੇ। ਹਾਂਜੀ ਹਨਾ, ਉਹ ਹੀ ਕੰਜਰਾਂ ਦਾ ਕੰਮ ਵਾ। ਹਾਂ ਜਦੋਂ ਬਿਲਕੁਲ। ਵਧਾਉਣ ਲੱਗਦੇ ਆ 5 ਰੁਪਏ ਵਧਾ ਕੇ ਤੇ ਮੁੜ ਕੇ 20 ਪੈਸੇ ਘਟਾ ਦਿੰਦੇ ਆ। ਇਦਾਂ ਹੀ ਹੁਣ ਮੇਰੀ ਗੱਲ ਸੁਣ ਲਓ, ਤੁਸੀਂ ਆ ਤੇਲ ਦੇ ਲੱਗਦੇ ਭਰਾਵਾ। ਔਰ ਤੁਹਾਨੂੰ ਪਤਾ ਮੈਂ ਕਿਹੜੇ ਚਲਾਉਂਦਾ ਆਪਣੀ ਸਕੂਟਰੀ ਜਿਹੜੀ ਰੱਖੀ ਹੋਇਆ, ਉਹ ਕੱਲ ਮੈਂ ਕਿਤੇ ਕੱਢ ਲਈ। ਅੱਛਾ, ਭੁੱਲੇ ਕੇ ਕੱਢ ਬੈਠਾ। ਮੈਂ ਕਿਹਾ ਚੱਲ ਅੱਜ ਗੇੜੀ ਮਾਰਦੇ ਆ, ਪਿੰਡ ਦੀ ਘੁੰਮ ਕੇ ਤੁਰ ਕੇ ਤਾਂ ਬਥੇਰੀਆਂ ਮਾਰੀਆਂ। ਮੈਂ ਗਿਆ ਪੈਟਰੋਲ ਪੰਪ ਤੇ, ਮੈਂ ਵੇ ਕੱਢਿਆ 20 ਵਾਲਾ ਨੋਟ। ਅੱਛਾ, ਮੈਂ ਕਿਹਾ ਵੱਡਾ ਨੋਟ, ਵੱਡਾ ਨੋਟ ਮੈਂ ਕੋਈ ਸੀਗਾ। ਮੈਂ ਕਿਹਾ ਚਲੋ ਭਈਆ ਭਰ ਦਿਓ ਬਈ। 20 ਰੁਪਏ ਦਾ ਉਹ ਇਕੱਠਾ ਹੀ, ਮੈਂ ਤਾਂ ਇਕੱਠਾ ਹੀ ਵਧੀਆ ਉਹਨੇ ਇਹਨੇ ਕਿਹਾ ਨਾ ਬਾਹਰ ਡੋਲ ਜੂ। ਨਹੀਂ, ਮੈਂ ਨਾਲ ਪੀਪੀ ਲੈ ਕੇ ਗਿਆ ਸੀ। ਹਾਂ ਜੇ ਫਸ ਗਿਆ ਚ ਪਾ ਲੈਣਾ। ਹਾਂ ਜੇ ਇੰਤਜ਼ਾਮ ਪੂਰਾ ਮੈਂ ਪਵਾਇਆ। ਹੁਣ ਮਿੰਟਾਂ ਚ ਪਾਤਾ। ਮੈਂ ਕਿਹਾ ਨਵੇਂ ਕੰਪਿਊਟਰ ਕਪਾਟਰਾਂ ਕਰਕੇ ਛੇਤੀ ਪੈ ਜਾਂਦਾ ਉਹ ਭਾਈ। ਅੱਜ ਕੱਲ ਕਿੰਨੇ ਦਿਨਾਂ ਬਾਅਦ ਤਾਂ ਗਿਆ ਮੈਂ। ਆ ਮੁੜ ਕੇ ਆ ਸਮਰਾੜੀ ਵਾਲਾ ਮੋੜ ਤੇ ਪਹੁੰਚਣੇ ਲੱਗਾ ਸੀ, ਉਹ ਰੋਗੀ। ਮੈਂ ਕਿਹਾ ਕੀ ਪੰਗਾ ਪੈ ਗਿਆ। ਮੈਂ ਕਿਹਾ ਚਲੂਈ ਨਹੀਂ, ਆ ਸ਼ਾਇਦ ਕੁਝ ਹੋਊਗਾ, ਕੋਈ ਇਸ਼ੂ ਇਹਦਾ ਭਾਈ। ਉਹ ਮੁੜ ਕੇ ਆ ਗਿਆ ਸੇਮਾ। ਉਹ ਲੰਘਿਆ ਜਾਂਦਾ ਸੀ, ਉਹਨੇ ਆਪਣੇ ਟਰਾਲੀ 'ਚ ਬਿਠਾਈ ਨਾਲ ਮੈਨੂੰ ਨਾਲੇ ਸਕੂਟਰੀ, ਤੇ ਅਸੀਂ ਪਹੁੰਚ ਗਏ ਆਪਣੇ ਸੀਤੋ ਕੋ। ਉਹ ਸੀਤੋ ਕਹਿੰਦਾ ਭਾਈ ਆ ਕੀ ਕਰਾ ਲਿਆਂਦਾ। ਮੈਂ ਕਿਹਾ ਤੂੰ ਦੇਖ, ਤੂੰ ਮਕੈਨਿਕ ਆ ਸੀ ਥੋੜੀ। ਪੈਟਰੋਲ ਪੰਪ ਵਾਲੇ ਕੋਲ ਕਿਉਂ ਨਹੀਂ ਗਿਆ? ਉਹ ਪੈਟਰੋਲ ਪੰਪ ਦੀ ਵੀ ਦੱਸਦਾ ਤੈਨੂੰ ਬਲੈਤੀ। ਇੱਕ ਤਾਂ ਕਾਲਾ ਉਹ ਪੈਣਾ ਤੂੰ ਯਾਰ। ਆ ਮੈਂ ਗਿਆ, ਮੈਂ ਕਿਹਾ ਦੱਸ ਜੀ ਕੀ ਹੋਇਆ ਬਈ। ਉਹ ਕਹਿੰਦਾ ਇਹਦਾ ਤੇਲ ਹੈ ਨਹੀਂ ਭਾਈ। ਆ ਕੇ ਪੈਟਰੋਲ ਪੰਪ ਵਾਲਾ ਢਾਲਿਆ। ਅੱਛਾ, ਉਹ ਮੈਂ ਕਿਹਾ 20 ਰੁਪਏ ਦਿੱਤੇ ਤੈਨੂੰ, ਮੋਟੀ ਮੋਟੀ ਰਕਮ ਨਹੀਂ ਸੀ ਕੋਈ। 20 ਰੁਪਏ ਬਹੁਤ ਹੁੰਦੇ ਨੇ। ਉਹ ਕਹਿੰਦਾ ਕਿਹੜੇ ਪਾਸੇ ਭੁੱਲਿਆ ਫਿਰਦਾ, ਹੁਣ 20 ਮੂੰਹਾਂ 'ਚ ਕੁਛ ਨਹੀਂ ਆਉਂਦਾ। ਇੰਨਾ ਸ਼ੁਕਰ ਕਰ ਤੇਰੇ ਮੋੜ ਤੱਕ ਵੀ ਪਹੁੰਚ ਗਈ। ਕਦੇ ਲੋਕਾਂ ਨੂੰ 20 ਤੱਕ ਹੀ ਗਿਣਨਾ ਆਉਂਦਾ ਹੁੰਦਾ। 1 20, 2 20, 3 20, 4 20, 5 20। ਬਿਲਕੁਲ ਚੱਲ ਪਿਆ। ਉਹਦਾ ਕੰਮ ਕਰਨਾ ਸੀ। ਹਾਂ ਤਾਂ ਸਕੂਟੀ ਦਾ ਕੁਛ ਨਹੀਂ ਸੀ ਤੇਰਾ ਬਣਨਾ 20 ਨਾ, ਪਰ ਦੀਵੇ ਦੂਵੇ 2-4 ਭਰਾ ਲੈਂਦਾ, ਉਹਨਾਂ ਗੱਲ ਬਣ ਜਾਣੀ ਸੀ ਤੇਰੀ। ਉਹ ਜਿੱਦਾਂ ਰੇਟ ਦੱਸਦੇ ਉਹਨਾਂ ਦੀਵੀਆਂ ਹੀ ਭਰਾਣੇ ਪੈਣੇ ਆ। ਹੁਣ ਤਾਂ ਭਾਈ ਤੈਨੂੰ ਦੱਸਾਂ ਮੈਂ। ਕਰ ਲੋ ਗੱਲ ਭਲੀ ਦੀ। ਹਾਂ 20 ਰੁਪਏ ਦੀ ਇਨਵੈਸਟਮੈਂਟ ਕਰਕੇ ਆ। ਹੁਣ ਤਾਂ ਮੈਨੂੰ ਲੀਡਰਾਂ ਨਾਲ ਗੱਲ ਕਰਨੀ ਪੈਣੀ ਹੈ। ਫਾਬੇ ਉਹਨਾਂ ਨੂੰ। ਮੈਂ ਆਹੋ ਹਾਂ ਉਹ ਤਾਇਆ ਹਾਂਜੀ, ਤੈਨੂੰ ਹੁਣ ਲੀਡਰਾਂ ਨਾਲ ਗੱਲ ਕਰਨੀ ਪੈਣੀ ਹੈ। ਤੈਨੂੰ ਦੱਸਾਂ ਮੈਂ ਆਹੋ। ਕੋਈ ਨਹੀਂ ਅਮਲੀ ਆ, ਹੁਣ ਤਾਂ ਮੌਜਾਂ ਲੱਗ ਗਈਆਂ। ਮੈਨੂੰ ਪਤਾ ਲੱਗਾ ਮਾਸਟਰ ਕਹਿੰਦੇ ਹੁਣ ਜਿੰਨੇ ਵੀ ਕਾਂਗਰਸ ਦੇ ਲੀਡਰ ਵਾ, ਕਹਿੰਦੇ ਹੁਣ ਕਾਂਗਰਸ ਭਵਨ ਵਿੱਚ ਹਰ ਰੋਜ਼ 3 ਘੰਟੇ ਬੈਠਾ ਕਰਨਾ। ਉਹ ਤਾਂ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਦਿੱਤਾ ਵੀ ਮੇਰੇ ਮੰਤਰੀ ਅੱਛਾ 3 ਘੰਟੇ ਲਈ ਇੱਕ ਮੰਤਰੀ ਜਾਣੀ ਬੈਠੂਗਾ ਕਾਂਗਰਸ ਭਵਨ ਦੇ ਵਿੱਚ। ਇੱਕੋ ਹੀ, ਸਾਰੇ ਨਹੀਂ। ਨਹੀਂ ਇੱਕ ਮੰਤਰੀ ਜਾਣੀ ਅੱਜ ਕੋਈ ਬੈਠਾ ਆ, ਕੱਲ ਨੂੰ ਕੋਈ ਬੈਠਾ ਆ। ਉਹ ਵੀ ਆਪਣੇ ਦਫ਼ਤਰਾਂ 'ਚ ਨਹੀਂ ਬੈਠ ਸਕਦੇ। ਨਹੀਂ ਫਿਰ ਉਹ ਕਾਂਗਰਸ ਦੀ ਮਸ਼ਹੂਰੀ ਵੀ ਕਰਨੀ ਹੈ ਨਾ। ਵੈਸੇ ਤਾਂ ਇਹ ਸੰਵਿਧਾਨਕ ਤੌਰ ਤੇ ਤੁਹਾਡਾ ਬਹੁਤ ਵਧੀਆ ਇਹ ਆਨਸਰ ਆ ਕਿ ਜਿਹੜਾ ਆਪਣੇ ਦਫ਼ਤਰ ਜਿਹੜੇ ਸੈਕਟਰੀਏਟ ਦਿੱਤੇ, ਉਹ ਇੰਨਾ ਸਟਾਫ ਇਹਨਾਂ ਨੂੰ ਦਿੱਤਾ ਉੱਥੇ ਬੈਠਣ। ਪਰ ਹੁਣ ਇਹ ਆ ਵੀ ਪ੍ਰਭਾਵਿਤ ਵੀ ਸਾਡੇ ਲੋਕਾਂ ਨੂੰ ਕਰਨਾ ਵੀ ਕਾਂਗਰਸ ਦੇ ਬੰਦੇ ਆ ਅਸੀਂ, MLA ਅਸੀਂ ਬਾਅਦ ਦੇ ਵਿੱਚ ਆ, ਪਹਿਲਾਂ ਸਾਡੀ ਕਾਂਗਰਸ ਆ, ਉਹਦਾ ਧਿਆਨ ਰੱਖੋ। ਇੱਕ ਤਰ੍ਹਾਂ ਦਾ ਪ੍ਰਚਾਰ ਆ। ਕੋਈ ਚਲਾਕੀ ਨਹੀਂ। ਜਿੰਨੇ MLA ਆ, ਜੇ ਉਹ ਸਾਰੇ ਆਪੋ ਆਪਣੇ ਦਫ਼ਤਰਾਂ 'ਚ ਬੈਠਣ ਤਾਂ ਕਿੰਨੇ ਬੰਦੇ ਹੋਏ, ਕਿੰਨੇ ਲੋਕ ਦੇਖ ਸਕਦੇ ਇਹਨਾਂ ਨੂੰ। ਹਾਂ ਬਿਲਕੁਲ। ਜੇ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਜਣਾ ਬੈਠਾ ਤੇ ਭਵਨ ਦੇ ਵਿੱਚ 3 ਘੰਟੇ, ਉਹ ਕਿੰਨੇ ਬੰਦੇ ਉਹ ਦੇਖ ਲਓ ਯਾਰ। ਹਾਂ ਤੇ ਦੂਜਾ ਆ ਵੀ ਹੁਣ 3-4 ਮਹੀਨਿਆਂ ਤੱਕ ਤਾਂ ਜਾਬਤਾ ਲੱਗ ਜਾਣਾ। ਬਿਲਕੁਲ ਠੀਕ ਆ। ਤੇ ਬਾਅਦ ਦੇ ਵਿੱਚ ਕਿਹਨੇ ਪੁੱਛਣਾ 4.5 ਸਾਲ ਇਹ ਘਰੋਂ ਨਹੀਂ ਨਿਕਲੇ। ਉਹ 4.5 ਸਾਲ ਤਾਂ ਕਿਸੇ ਨੇ ਦੇਖਿਆ ਨਹੀਂ ਕਿਸੇ ਨੇ। ਮੈਨੂੰ ਇੱਕ ਗੱਲ ਦੀ ਸਮਝ ਲੱਗਦੀ ਵੀ 3 ਘੰਟੇ ਕਿਉਂ? ਬਾਹਰਲੇ ਮੁਲਕਾਂ 'ਚ 8-8 ਘੰਟੇ ਦਫ਼ਤਰਾਂ 'ਚ ਲੋਕੀ ਬੈਠਦੇ ਆ। ਬਲੈਦ ਆ, ਤੂੰ ਆਪਣੇ ਮੁਲਕ ਦੀ ਗੱਲ ਇੱਥੇ ਨਾ ਕਰ। ਇੱਥੇ ਤੇ ਬਲੈਦ ਨਹੀਂ ਬਣਨਾ। ਇਸ ਜਗਦੀਰ ਬਾਦਲ ਗੱਪਾਂ ਜਿੰਨੀਆਂ ਮਰਜ਼ੀ ਮਾਰੀ ਜਾਵੇ, ਮੈਨੂੰ ਕੈਨੇਡਾ ਬਣਾ ਦੇਣਾ। ਤੇ ਦੂਜਾ 3 ਘੰਟੇ ਵੀ ਜੇ ਦਿੱਤੇ ਆ, ਜੇ ਉਹਦੇ ਵਿੱਚ ਵੀ ਬਹਿ ਜਾਣ, ਠੀਕ ਆ, ਤਾਂ ਵੀ ਦੇਖ ਲਈਏ 11 ਤੋਂ 2 ਵਜੇ ਦੇ ਵਿੱਚ ਹੀ ਨਹੀਂ 1:30 ਵਜੇ ਉੱਥੇ ਪਹੁੰਚਣਾ। ਤੁਸੀਂ ਦੇਖ ਲਓ ਆਂਦੇ ਟਾਈਮ ਤੇ ਨਹੀਂ ਆਂਦੇ ਭਾਈ। ਇਹ ਟਾਈਮ ਤੇ ਤਾਂ ਕਦੀ ਆਉਂਦੇ ਹੀ ਨਹੀਂ ਹੈਗੇ। ਇਹ ਰੈਲੀਆਂ 'ਚ ਨਾ ਪੁੱਜੇ ਕਦੀ ਟਾਈਮ ਆ। ਮੈਂ ਤਾਂ ਇਹ ਮੈਨੇ ਪਤਾ ਨਹੀਂ ਕਿਹੜਾ ਸ਼ਤਰੰਜ ਜਿਹਾ ਬਣਾਇਆ ਇਹਨਾਂ ਨੇ। ਮਿਲਣਾ ਮੁਲਣਾ ਕਿਹਨੂੰ ਉਹਨਾਂ ਨੇ ਨਾ ਕਦੇ ਅੱਗੇ ਮਿਲਦੇ ਸੀ। ਬਿਲਕੁਲ। ਉਹ ਨਾਲੇ ਮਾਸਟਰ ਮੈਂ ਤਾਂ ਗੱਲ ਹੋਰ ਸੁਣੀ ਯਾਰ, ਮੈਨੂੰ ਸਮਝ ਨਹੀਂ ਪੈਂਦੀ। ਉਹ ਜਿਹੜਾ ਹੁੰਦਾ ਸੀ ਅਮਰੀਕਾ ਦਾ ਪ੍ਰੈਜ਼ੀਡੈਂਟ ਟਰੰਪ, ਉਧਰੋਂ ਜਿਆਦਾ ਟਰੰਪ ਗਿਆ ਆ, ਇਧਰੋਂ ਜਸਵੀਰ ਬਾਦਲ। ਇਹ ਜਿਆਦੇ ਦੁਨੀਆ ਤੋਂ ਪਤਾ ਨਹੀਂ ਕਿੱਥੇ ਚਲ ਗਿਆ, ਸੰਨਿਆਸ ਜਿਹਾ ਲੈ ਲਿਆ।
ਉਹ ਹੁਣ ਰੌਣਕਾਂ ਹੀ ਨਹੀਂ ਰਹੀਆਂ ਯਾਰ। ਰੌਣਕਾਂ ਬਿਲਕੁਲ ਨਹੀਂ। ਦਿਲ ਲਾਈ ਰੱਖਦੇ ਸੀ ਤੇ ਨਸ਼ਾ ਨਹੀਂ ਦਿਲ ਤਾਂ ਪੂਰਾ ਲਾਈ ਰੱਖਦੇ ਹੀ, ਚਾਹੇ ਸੁਖਬੀਰ ਬਾਦਲ ਦੀ ਆਪਾਂ ਗੱਲ ਕਰ ਲਈਏ ਜਾਂ ਡੋਨਲਡ ਟਰੰਪ ਦੀ ਗੱਲ ਕਰ ਲਈਏ, ਸਾਨੂੰ ਮਸਾ ਨਹੀਂ ਪਾ ਗਏ। ਪਰ ਹੁਣ ਸੁਖਬੀਰ ਬਾਦਲ ਵੱਲੋਂ ਚਲੋ ਟਰੰਪ ਤਾਂ ਜੇ ਬਹੁਤਾ ਬੋਲਿਆ ਨਹੀਂ, ਪਰ ਸੁਖਬੀਰ ਬਾਦਲ ਇਸ ਵੇਲੇ ਪੂਰਾ ਕਾਇਮ ਆ। 100 ਦਿਨ ਦੀ ਯਾਤਰਾ ਦੇ ਉੱਤੇ ਨਿਕਲਿਆ। ਪਰਸੋਂ ਜਿਹੇ ਆਪਣੇ ਵੀ ਇੱਧਰ ਆਇਆ ਸੀ। ਮੈਂ ਤੈਨੂੰ ਦੱਸਦਾ ਮਾਟਰਾ, ਉਹ ਮੈਂ ਗਿਆ ਸੀ ਆਪਣੇ ਕੰਨੀ। ਅੱਛਾ ਉਹ ਮੈਨੂੰ ਦੇਖਿਆ ਵੀ ਆ ਕਿਆ ਰਸ਼ੀਆ ਪਿਆ, ਲੋਕਾਂ ਨੇ ਇਕੱਠੇ ਹੋਇਆ। ਮੈਂ ਕਿਹਾ ਸ਼ਾਇਦ ਕੋਈ ਪੰਗਾ ਪੁੰਗਾ ਪੈ ਗਿਆ। ਮੈਂ ਕਿਹਾ ਚੱਲ ਚੱਲਦੇ ਆ। ਮੈਂ ਗਿਆ ਉੱਥੇ ਦੇਖਿਆ ਤਾਂ ਮੈਂ ਲੱਗਦਾ ਤਾਂ ਸੁਖਬੀਰ ਬਾਦਲ ਹੀ ਆ। ਗੱਟੂ ਜਿਹਾ ਆਹੋ, ਉਹ ਮਾਰਦਾ ਵੀ ਲੰਬੀਆਂ ਲੰਬੀਆਂ ਸੀ ਉਦੋਂ। ਮੈਂ ਕਿਹਾ ਗੱਪਾਂ ਵਾਲਾ ਤਾਂ ਇੱਕੋ ਹੀ ਆ ਭਾਈ। ਫਿਰ ਮੈਨੂੰ ਪੱਕਾ ਹੋ ਗਿਆ। ਫਿਰ ਮੈਂ ਗਿਆ ਕੋਲ, ਮੈਂ ਕਿਹਾ ਹਾਂਜੀ ਕਿੱਦਾਂ ਜੀ ਮੰਤਰੀ ਸਾਹਿਬ? ਕਹਿੰਦਾ ਉਹ ਬੈਠੋ। ਮੈਂ ਕਿਹਾ ਮੈਨੂੰ ਕਿਹਾ ਹੁਣ ਵੋਟਾਂ ਲੈਣੀਆਂ ਜੋ। ਅੱਛਾ ਤੇਰੀ ਵੀ ਪੁੱਛ ਹੋ ਗਈ ਅਮਲੀਆ? ਲੈਤਾ ਆ ਪੂਰੀ। ਜਾਂਦਾ ਜਾਂਦਾ ਨਾਲ ਹੱਥ ਘੁੱਟ ਗਿਆ, ਨਾਲੇ ਕਹਿੰਦਾ ਕੋਈ ਗੱਲ ਨਹੀਂ ਤੁਹਾਡਾ ਵੀ ਖਿਆਲ ਰੱਖਾਂਗੇ। ਤੈਨੂੰ ਦੱਸਾਂ ਮੈਂ ਐਤਕੀ ਫਿਰ ਲੱਗਦਾ ਅਮਲੀਆ ਧਰਮਵੀਰ ਗਾਂਧੀ ਦਾ ਵਿਚਾਰ ਫਿਰ ਛੱਡੇ ਨਹੀਂ ਕੀ ਕੰਮ ਗਿਆ ਉਹਦਾ ਫਿਰ? ਧਰਮਵੀਰ ਗਾਂਧੀ ਮੈਨੂੰ ਲੱਗਦਾ ਐਤਕੀ ਵੀ ਜਾਂਦਾ ਲੱਗੂ। ਮੈਂ ਤੈਨੂੰ ਦੱਸਾਂ ਜਿੱਦਾਂ ਹੱਥ ਘੁੱਟ ਗਿਆ, ਹੱਥ ਨਾਲ ਘੁੱਟਦਾ ਨਾ ਫੇ ਆਪਣਾ ਪੁੱਟਦਾ ਧਰਮਵੀਰ ਗਾਂਧੀ। ਤੈਨੂੰ ਦੱਸਾਂ ਮੈਨੂੰ ਤਾਂ ਪਤਾ ਲੱਗਾ ਸੀ ਕਹਿੰਦੇ ਤੇਰੇ ਨਾਲ ਫੋਟੋ ਵੀ ਖਿਚਾ ਕੇ ਗਿਆ। ਆਹੋ ਤਾਇਆ ਇਹ ਵੀ ਗੱਲ ਦੱਸੀ ਦੇਖ ਲੈ, ਮੈਂ ਵੀ ਦੇਖ ਲਾ। ਉਹ ਮੈਂ ਫੋਟੋ ਖਿਚਾ ਕੇ ਆਇਆ ਅਮਲੀ ਉਹਦੇ ਨਾਲ। ਅਖਬਾਰ ਚ ਹਾਂ ਨਹੀਂ ਇਹ ਤਾਂ ਗੱਲ ਸਹੀ ਆ ਵੀ 100 ਦਿਨ ਦੇ ਜਿਹੜੇ ਦੌਰੇ ਦੇ ਉੱਤੇ ਨਿਕਲਿਆ ਸੁਖਬੀਰ ਬਾਦਲ, ਤੇ ਉਹਦੇ ਨਾਲ ਉਹਦਾ ਪ੍ਰਚਾਰ ਵੀ ਬਹੁਤ ਆ। ਪਰ ਮੰਨਣ ਵਾਲੀ ਗੱਲ ਵੀ ਇਹ ਆ ਵੀ ਸੁਖਬੀਰ ਬਾਦਲ ਨੇ ਜਿਸ ਤਰੀਕੇ ਦੇ ਨਾਲ ਪ੍ਰਚਾਰ ਚਲਾਇਆ, ਲੋਕਾਂ ਦੇ ਵਿੱਚ ਤਾਂ ਇਸ ਵੇਲੇ ਬਰਗਾੜੀ ਕਾਂਡ ਦੀ ਗੱਲ ਹੀ ਨਹੀਂ ਹੋ ਰਹੀ। ਜਿੰਨਾ ਜ਼ਿਆਦਾ ਵਿਰੋਧ ਸੀ ਪਿਛਲੀਆਂ ਇਲੈਕਸ਼ਨ ਦੇ ਵਿੱਚ, ਜਿੰਨਾ ਗੁੱਸਾ ਸੀ, ਤੇ ਸਾਡੇ ਲੋਕਾਂ ਤੇ ਸਾਨੂੰ ਗੁੱਸਾ ਆਉਂਦਾ ਵੀ ਇਹ ਤਾਂ ਹੁਣ ਭੁੱਲੇ ਬੈਠੇ ਆ। ਕੱਲ ਜਿਹੜੀ ਅਮਲੀ ਗੱਲ ਦੱਸਦਾ ਵੀ ਉੱਥੇ ਰਸ਼ ਦੇ ਵਿੱਚ ਪਤਾ ਨਹੀਂ ਸੀ ਲੱਗਦਾ ਇੰਨਾ ਰਸ਼ ਇਕੱਠਾ ਹੋਇਆ ਸੀ, ਤੇ ਇਹਦਾ ਮਤਲਬ ਕੀ ਆ ਸਾਡੇ ਲੋਕ ਤਾਂ ਭੁੱਲ ਜਾਂਦੇ। ਮਗਰ ਤੁਰ ਪਏ ਉਹਦੇ। ਬਿਲਕੁਲ ਉਹਨਾਂ ਦੇ ਵਿੱਚ ਫੇਰ ਜਾ ਕੇ ਵੜ ਗਏ। ਗੱਲ ਇਹ ਨਾ ਜਿਹੜਾ ਵੀ ਨਵਾਂ ਰਾਜ ਕਰਨ ਆਂਦਾ ਉਹ ਪਿਛਲੇ ਵਾਲੇ ਨਾਲੋਂ ਕੰਮ ਵੱਧੇ ਖਰਾਬ ਕਰਦਾ। ਬੰਦਾ ਕਹਿੰਦਾ ਉਹੀ ਚੰਗੇ ਸੀ ਭਾਈ। ਤੈਨੂੰ ਦੱਸਾਂ ਮੈਂ ਅਮਲੀਆ ਬੋਲੀ ਤੇਰੀ ਵੀ ਬਦਲੀ ਲੱਗਦੀ ਮੈਨੂੰ। ਹੱਥ ਜੋ ਘੁੱਟ ਗਿਆ ਮੈਨੂੰ ਕੀ ਦੱਸਾਂ ਮੈਂ। ਬਸ ਮਾਸਟਰ ਆਹੀ ਗੱਲ ਆ, ਆਹੀ ਗੱਲ ਆ ਸਾਰੇ ਇੱਕੋ ਹੀ ਆ। ਕਿਸੇ ਨੂੰ ਸ਼ਰਾਬ ਦੀ ਬੋਤਲ ਦੇਤੀ ਉਹ ਤਾਂ ਮਗਰ ਚੱਲ ਜਾਂਦਾ, ਉਹ ਕਿਸੇ ਦਾ ਹੱਥ ਘੁੱਟ ਦਿੱਤਾ ਉਹ ਮਰ ਗਿਆ। ਹੋਰ ਪਤਾ ਨਹੀਂ ਡੋਟਿਆਂ ਦੀ ਬੋਰੀ ਦਾ ਵੀ ਲਾਜ ਦੇ ਗਿਆ ਉਹਨਾਂ ਨੂੰ। ਉਹ ਤਾਇਆ ਹੱਥ ਘੁੱਟਣਾ ਉਹਨੂੰ ਵੀ ਤਾਂ ਕਹਿੰਦੇ ਹੋ। ਮਸਾਜ ਕਰਕੇ ਗਿਆ ਤਾਂ ਇੱਕ ਹੋਰ ਗੱਲ ਆ ਵੀ ਉਹਨਾਂ ਨੂੰ ਲੀਡਰਾਂ ਦੇਖੋ ਇਹ ਬੜੇ ਇੰਟੈਲੀਜੈਂਟ ਲੋਕ ਨੇ, ਇਹਨਾਂ ਨੂੰ ਪਤਾ ਆ ਕਿੱਥੇ ਕਿਸੇ ਦਾ ਹੱਥ ਘੁੱਟਣਾ, ਕਿਸੇ ਨੂੰ ਅੱਖ ਮਾਰਨੀ ਆ, ਇਹਨਾਂ ਨੂੰ ਸਾਰਾ ਕੁਝ ਹੀ ਪਤਾ। ਤੁਸੀਂ ਦੇਖਿਆ ਹੋਣਾ ਪਿਛਲੀਆਂ ਰੈਲੀਆਂ ਨਵਜੋਤ ਸਿੱਧੂ ਦੇ ਉੱਥੇ ਅੱਖਾਂ ਹੀ ਬੜੀਆਂ ਵੱਜੀਆਂ। ਇਹ ਸਾਰਾ ਕੁਝ ਪਤਾ ਕਿਹੜੇ ਬੰਦੇ ਨੂੰ ਕਿੱਦਾਂ ਸੈੱਟ ਕਰਨਾ, ਇਹ ਤਾਂ ਜਿੱਤਦੇ ਆ। ਉਹ ਇਹੀ ਤਾਂ ਗੱਲ ਆ ਮਾਟਰਾ, ਤਾਂ ਹੀ ਤਾਂ ਇਹ ਸਮਝਦੇ ਨਹੀਂ ਲੋਕ। ਤੈਨੂੰ ਦੱਸਾਂ ਇਹ ਗੱਲਾਂ ਨਹੀਂ ਲੋਕਾਂ ਨੂੰ ਸਮਝਣਾ ਵੀ ਹੈ ਨਹੀਂ। ਨਹੀਂ ਚਲੋ ਉਹ ਤਾਂ ਸਮਝ ਲਵਾਂਗੇ ਆਪਾਂ। ਰੱਖੜੀਆਂ ਬੜੀਆਂ ਬੰਨੀ ਬੈਠਾ ਹੁਣ ਤਾਂ ਕਈ ਦਿਨ ਹੋ ਗਏ। ਮੈਂ ਤਾਂ ਆਪ ਦੇਖਦਾ ਸੀ। ਉਹ ਤਾਇਆ ਏਦਾਂ ਹੀ ਆ, ਰੱਖੜੀਆਂ ਤਾਂ ਬੰਨਣੀਆਂ ਪੈਂਦੀਆਂ ਭਾਈ। ਤਿਉਹਾਰ ਦਿਨ ਤਿਉਹਾਰ ਆਏ ਆ। ਉਦਾਂ ਦੇਖ ਲਾ ਮਾਸਟਰ, ਵਿਆਹ ਦਾ ਹੋਇਆ ਨਹੀਂ, ਕੰਜਰ ਦਾ ਭੈਣਾ ਬੜੀਆਂ ਬਣਾਈ ਫਿਰਦਾ। ਉਹ ਤਾਇਆ ਇਹ ਵਿਆਹ ਵਾਲੇ ਕੰਮ ਤੈਨੂੰ ਦੱਸਾਂ ਬਾਲੇ ਔਖੇ ਆ। ਆਪਾਂ ਤੋਂ ਨਹੀਂ ਤਾਰ ਹੁੰਦਾ ਐਲੀਆਂ ਬੇੜੀਆਂ ਚ। ਤੈਨੂੰ ਸਹੀ ਦੱਸਾਂ ਬੰਦਾ ਕੋਸ਼ਿਸ਼ ਕਰੇ ਤੇ ਕੀ ਨਹੀਂ ਕਰ ਸਕਦਾ। ਲੈ ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ। ਆਉਂਦਿਆ ਉਹ ਬੱਲੇ ਤੇਰੇ ਬਲੈਟੀਆਂ। ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ। ਵੀ ਰਾਂਝਾ ਤਖਤ ਹਜ਼ਾਰਿਓਂ ਤੁਰੇ ਤੇ ਸਹੀ, ਰਾਂਝਾ ਤਖਤ ਹਜ਼ਾਰਿਓਂ ਤੁਰੇ ਤੇ ਸਹੀ, ਪੈਰਾਂ ਵਿੱਚ ਸਿਆਲ ਤੇ ਝੰਗ ਆਉਂਦਾ। ਬਸ ਥੋੜੀ ਜਿਹੀ ਕੋਸ਼ਿਸ਼ ਕਰਨੀ। ਹਜੇ ਵੀ ਵੇਲਾ ਆ, ਹਜੇ 50-60 ਸਾਲ ਦੀ ਉਮਰ ਹੀ ਆ ਜੀ, ਕੋਈ ਖਾਸ ਜ਼ਿਆਦਾ ਤਾਂ ਨਹੀਂ ਹੈ। ਹਾਂ ਇਹ ਗੱਲ ਤੇ ਨਹੀਂ ਤਾਇਆ ਮੰਨਣੇ ਵਾਲੀ। ਨਹੀਂ ਉਦੋਂ ਤਾਂ ਮੈਂ 40 ਸਾਲ ਦਾ ਹੀ ਅਮਲੀ ਉਦੋਂ ਤਾਂ। ਜ਼ਿਆਦਾ ਨਹੀਂ। ਹਾਂ ਨਹੀਂ ਗੱਲ ਤਾਂ ਨਹੀਂ ਬਣ ਸਕਦੀ ਅਮਲੀ। ਹੁਣ ਸ਼ਗਨ ਸਕੀਮ ਆ ਗਈ ਹੈ ਨਾ। ਸ਼ਗਨ ਸਕੀਮ ਉਹ ਕਿਹੜੀ ਹੋਈ? ਉਹਨਾਂ ਕਹਿੰਦੇ ਮੈਨੂੰ ਤਾਂ ਪਤਾ ਲੱਗਾ ਤੇ ਪੈਸੇ ਬੜੇ ਵਧਾਤੇ ਮਾਸਟਰ। ਹੋਰ ਕੀ ਤਾਇਆ ਹੁਣ ਜਿੱਦਾਂ ਦੱਸਦੇ ਆ ਵੀ 4.5 ਸਾਲ ਹੋ ਗਏ ਸਰਕਾਰ ਵੀ ਲੋਕਾਂ ਨੂੰ ਲੁਭਾਵਣੇ ਦੇ ਰਹੀ ਆ ਲਾਲਚ। ਅੱਛਾ ਪਹਿਲਾਂ ਸੀਗਾ 21,000 ਰੁਪਇਆ ਸ਼ਗਨ ਦਾ, ਜਦੋਂ ਕਿ ਵੀ ਕੁੜੀ ਨੂੰ ਮਿਲਦਾ ਸੀਗਾ ਸ਼ਗਨ, ਜਿਹੜੀ ਸਕੀਮ ਜਿਹੜੀ ਚਲਾਈ ਹੋਈ ਸੀ। ਹੁਣ ਇਹਨਾਂ ਨੇ ਜੂਨ ਮਹੀਨੇ ਤੋਂ 51,000 ਰੁਪਇਆ ਕਰ ਦਿੱਤਾ ਆ। ਸਰ ਕੁੜੀਆਂ ਵਾਸਤੇ ਆ ਕਿ ਲੰਡੇ ਇਦਾਂ ਦੇ ਵੀ ਲੈ ਸਕਦੇ? ਨਹੀਂ ਉਹਦੇ ਵਿੱਚ ਤਾਂ ਫਿਰ ਦੋਨਾਂ ਦੇ ਰੱਖ ਲਓ। ਜੇ ਕੁੜੀ ਨੂੰ ਮਿਲਦਾ ਆ ਤਾਂ ਪ੍ਰਾਹੁਣੇ ਨੂੰ ਤਾਂ ਫਿਰ ਹਿੱਸਾ ਹੈ ਹੀ ਆ ਵਿੱਚ। ਫਿਰ ਹੁਣ ਪਹਿਲਾਂ ਕੁੜੀ ਲੱਭਣੀ ਪਊ। ਤਾਇਆ ਤਾਈ ਦੀਆਂ ਮਿੰਤਾਂ ਕਰਨੀਆਂ ਪੈਣੀਆਂ ਮੈਨੂੰ ਲੱਗਦਾ। ਕੋਈ ਛੱਡੀ ਛੁੱਡੀ ਉਹ ਤਾਈ ਦੀਆਂ ਮਿਹਨਤਾਂ ਗੱਲਾਂ ਉਹਨੂੰ ਪੁੱਛ ਲੈਣਾ, ਜੇ ਤੇ ਮਾੜਾ ਮੋਟਾ ਚੱਕਰ ਤੇ ਤੇਰੇ ਖੜ ਦਊ ਅੱਗੇ ਤੇ ਗੱਲ ਹੋਈ। ਆਪਾਂ ਕੋਈ ਗੱਲ ਨਹੀਂ। ਤਾਇਆ ਤੇਰਾ ਭਲਾ ਗੱਲ ਤਾਂ ਤੇਰੀ ਠੀਕ ਹੈ। 50,000 ਦਾ ਮਾਮਲਾ ਚੱਲ ਕੋਈ ਨਹੀਂ ਆਣ ਦਿਓ। ਆ ਲੈਣ ਦੇ ਕੋਈ ਗੱਲ ਨਹੀਂ। ਨਾਲ ਚੇਤਾ ਰੱਖੀ ਫਿਰ ਜੇ 2 ਖੱਤੇ ਤੇ ਕੋਈ ਹੈਗੇ ਨਾ ਅੱਧੇ ਦੇ ਉਹ ਵੀ ਹੋਣੇ। ਫੇਰ
ਹੁਣ ਇਹਨਾਂ ਨੇ ਹੈ ਨਹੀਂ ਖਰਚਿਆਂ ਦੀ ਗੱਲ ਨਾ ਲਿਆ ਤਾਇਆ, ਸ਼ਗਨ ਵਾਲੀ ਗੱਲ ਮੈਨੂੰ ਤੇਰੀ ਜੱਜੀ ਜੀ ਤੇ ਨਹੀਂ। ਤੇ ਪਰ ਵਿਆਹ ਜੇ ਹੁਣ ਹੋ ਵੀ ਜਾਵੇ, ਸੁਵਿਧਾ ਸੈਂਟਰ ਦੇ ਵਿੱਚ ਕਿਤੇ ਸੌਖਾ ਅੱਜ ਕੱਲ੍ਹ ਰਜਿਸਟਰਡ ਵਿਆਹ ਕਰਾਉਣਾ। ਰਜਿਸਟਰ ਹੋਊਗਾ ਤਾਂ ਹੀ ਜਾ ਕੇ ਪੈਸੇ ਮਿਲਣਗੇ। ਰਜਿਸਟਰ ਨੂੰ ਦੇਖੋ। ਮਾਸਟਰ ਮੇਰੀ ਗੱਲ ਸੁਣ, ਆ ਨਿੱਕੇ ਦਾ ਕਰਾਇਆ ਸੀ ਆਪਾਂ, ਉਹ 10 ਨਹੀਂ 20 ਰੁਪਏ ਲੱਗਦੇ ਸੀ। ਤੂੰ ਦੱਸ ਕਿੰਨੇ ਕੁ ਪੈਸੇ ਲੱਗਦੇ ਆ? ਨਾ ਤੈਨੂੰ ਅਜੇ ਤੱਕ ਤੇਲ ਦਾ ਪਤਾ ਲੱਗਾ, 20 ਰੁਪਈਆਂ ਨਾਲ ਟੈਂਕੀ ਭਰਾਈ ਜਾਂਦਾ। ਉਹ ਸੁਵਿਧਾ ਸੈਂਟਰ ਦੀ ਕਦੋਂ ਦੀਆਂ ਗੱਲਾਂ ਕਰਦਾ ਤੂੰ? ਹੁਣ ਤਾਂ ਹਜ਼ਾਰਾਂ 'ਚ ਗੱਲਾਂ ਹੁੰਦੀਆਂ, 10-20 'ਚ ਨਹੀਂ ਹੁੰਦੀਆਂ ਗੱਲਾਂ। ਹਜ਼ਾਰਾਂ ਚ? ਹਾਂ, ਸੁਵਿਧਾ ਸੈਂਟਰ ਦੇ ਇੰਨੇ ਪੈਸੇ ਗਵਰਨਮੈਂਟ ਨੇ ਵਧਾ ਦਿੱਤੇ ਆ, ਵਸੂਲ ਵੀ ਕਰਨੇ ਆ। ਅੱਛਾ ਸਿੱਧਾ ਜਿਹਾ ਹਿਸਾਬ ਆ। ਜੇ ਹੁਣ ਤੂੰ ਚਲ ਤੇਰਾ ਰੱਬ ਦਾ ਸ਼ੁਕਰ ਤੇਰਾ ਵਿਆਹ ਨਹੀਂ ਹੋਇਆ, ਤੇਰੇ 1000-1500 ਰੁਪਇਆ ਬਚਿਆ ਹੀ ਆ। ਬਿਲਕੁਲ ਤਾਇਆ ਬਿਲਕੁਲ। ਹਾਂ ਜੇ ਕਿਤੇ ਵਿਆਹ ਹੋ ਜਾਂਦਾ ਨਾ, ਪਹਿਲਾਂ ਤੈਨੂੰ ਵਿਆਹ ਰਜਿਸਟਰ ਕਰਨ ਜਾਣਾ ਪੈਣਾ ਸੀ, 1000-1500 ਉਦੋਂ ਫੜ ਲੈਣਾ ਸੀ। ਜੇ ਰੱਬ ਨਾ ਕਰੇ ਤੇਰੇ 2-4 ਨਿੱਕੇ ਨਿੱਕੇ ਨਿਆਣੇ ਹੋ ਜਾਂਦੇ ਕਰੇ ਆਹੋ ਫਿਰ ਕੀ ਗਲਤੀ ਹੋ ਸਕਦੀ ਆ। ਉਹ ਨਹੀਂ ਤਾਇਆ ਮੇਰੀ ਗੱਲ ਸੁਣੋ, ਫਿਰ ਵੀ ਪੈਸੇ ਬਚਦੇ ਆ। ਤੈਨੂੰ ਦੱਸਾਂ ਮੈਂ 1500 2000 ਦੇ ਕੇ ਵੀ ਆ 51000 ਨਹੀਂ ਮਿਲਣਾ। ਉਹਦਾ ਅਮਲੀ ਆ ਨਾ, ਮੈਂ ਸੱਚੀ ਪੁੱਛਿਆ ਮੈਨੂੰ, ਮੈਂ ਚਾਹੁੰਦਾ ਤੇਰਾ ਵੀ ਭਰਾਵਾ ਘਰ ਬਚੇ। ਉਹ ਮਾਸਟਰ ਆ, ਇਹ ਆਹ ਟੁੱਟੀਆਂ ਭੱਜੀਆਂ ਜੀਆਂ ਸ਼ਗਨ ਸਕੀਮਾਂ ਦਾ ਚਲਾਈ ਜਾਂਦੇ ਰਹਿੰਦੇ ਆ ਨਾ, ਕੋਈ ਨੌਕਰੀਆਂ ਦਾ ਪ੍ਰਬੰਧ ਕਰਦੇ ਨਹੀਂ। ਅਸਲੀ ਤਾਂ ਬੰਦੇ ਨੂੰ ਨੌਕਰੀਆਂ ਚਾਹੀਦੀਆਂ। ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ। ਕੈਪਟਨ ਸਰਕਾਰ ਨੇ ਹੁਣ ਇਹਦਾ ਹੀ ਪ੍ਰਬੰਧ ਕੀਤਾ। ਸਤੰਬਰ ਮਹੀਨੇ 'ਚ ਇੱਕ ਹਫ਼ਤੇ ਦੇ ਵਿੱਚ 2.5 ਲੱਖ ਕਹਿੰਦੇ ਜੌਬਾਂ ਦੇਣੀਆਂ ਇਹਨਾਂ ਨੇ। 2.5 ਲੱਖ ਜੌਬਾਂ? ਹਾਂਜੀ। ਪਰ ਉਹਦਾ ਅਮਲੀ ਨੂੰ ਕੀ ਫਾਇਦਾ ਹੋਊ ਦੱਸ? ਨਹੀਂ, ਅਮਲੀਆਂ ਦਾ ਵੀ ਉਹਨੇ ਪ੍ਰਬੰਧ ਇੱਕ ਵੱਖਰਾ ਕਰ ਦਿੱਤਾ। ਇੱਕ ਕੈਪਟਨ ਸਰਕਾਰ ਨੇ ਮਿਸ਼ਨ ਰੈੱਡ ਸਕਾਈ ਚਲਾਇਆ। ਉਹਦੇ ਵਿੱਚ ਮਿਸ਼ਨ ਰੈੱਡ ਸਕਾਈ ਜਾਨੀ ਲਾਲ ਰੰਗ ਦਾ ਆਕਾਸ਼, ਉਹਦਾ ਮਿਸ਼ਨ ਰੱਖਿਆ। ਹੁਣ ਇਹ ਨਹੀਂ ਪਤਾ ਵੀ ਲਾਲ ਰੰਗ ਇਹਨਾਂ ਲਈ ਕਿਉਂ ਰੱਖਿਆ ਉਹਨੇ, ਤੇ ਆਕਾਸ਼ ਲਾਲ ਕਰਨਾ। ਤੇ ਉਹਦੇ ਵਿੱਚ 11,000 ਉਹਨਾਂ ਨਿਆਣਿਆਂ ਨੂੰ ਜਾਂ ਨੌਜਵਾਨਾਂ ਨੂੰ ਜੌਬ ਮਿਲਣੀ ਆ ਜਿਹੜੇ ਨਸ਼ੇੜੀ ਆ। ਤੁਹਾਡਾ ਭਲਾ ਹੋ ਜਾਏ, ਇਹਦਾ ਮਤਲਬ ਜਿਹੜੇ ਨਹੀਂ ਨਸ਼ੇੜੀ ਉਹ ਵੀ ਨਸ਼ੇੜੀ ਬਣ ਕੇ ਜੌਬ ਲੈਣ ਲਈ। ਇਹ ਵੀ ਹੋ ਸਕਦਾ ਵੀ ਨਸ਼ੇੜੀ ਜਿਹੜੇ ਆ 11,000 ਜਿਹੜਾ ਰੱਖ ਦਿੱਤਾ, ਇਹ ਤੋਂ ਬਾਅਦ ਤਾਂ ਹੋ ਸਕਦਾ ਇਹ ਪ੍ਰਮੋਟ ਹੋ ਜਾਵੇ ਨਸ਼ਾ। ਤੇ ਇੱਕ ਤਰੀਕੇ ਨਾਲ ਨਹੀਂ ਮਾਰੀ ਗਈ ਓਏ ਅਮਲੀਆ। ਹਾਂ ਤਾਂ ਬਈ ਦੇਖ ਲਾ, ਸੁਣੀ ਗੱਲ ਮਾਸਟਰ ਦੀ। ਉਹ ਨਾਲੇ ਤਾਂ ਨੌਕਰੀ ਨਾਲੇ ਛੋਕਰੀ ਦੋ ਇੰਤਜ਼ਾਮ ਕਰੀ ਬੈਠੇ ਆ। ਮੈਂ ਤੈਨੂੰ ਅਮਲੀਆ ਤੇਰੇ ਦਾ ਦੋਨੇ ਹੱਥੀ ਲੱਡੂ ਹੋ ਗਏ ਲੱਗਦਾ ਮੈਨੂੰ। ਇਹੀ ਲੱਗਦਾ ਤਾਂ ਇੱਕ ਪਾਸੇ 11 ਨੌਕਰੀ ਨਿਕਲਣੀ ਆ, ਤੈਨੂੰ ਨੌਕਰੀ ਮਿਲੂ ਨਾ ਤੈਨੂੰ ਸ਼ਗਨ ਸਕੀਮ। ਨਾਲੇ ਇਹਦਾ ਤਾਂ ਤਜਰਬਾ ਦੇਖੋ, ਕੋਈ ਵੀ ਜੌਬ ਲੈਣੀ ਆ ਉਹਦੇ ਵਿੱਚ ਤਜਰਬਾ ਪੁੱਛਦੇ ਆ। ਇਹਦਾ ਤਾਂ ਨਸ਼ੇ ਕਰਨ ਦਾ ਤਜਰਬਾ ਵੀ ਸੁੱਖ ਨਾਲ 25 ਸਾਲ ਹਨਾ, ਇਹਨੂੰ ਤਾਂ 20 ਸਾਲ ਦਾ ਐਕਸਪੀਰੀਅੰਸ ਹੈ। ਉਹ ਤਾਇਆ ਉਹ ਮੈਂ ਤੈਨੂੰ ਦੱਸਾਂ, ਉਹ ਯਾਰ ਆਪਣਾ ਸੁਖਬੀਰ ਬਾਦਲ ਵੀ ਹੱਥ ਘੁੱਟ ਗਿਆ ਤੇ ਇਸ਼ਾਰੇ ਆ ਵੀ ਗਈ ਜਾਂਦਾ। ਇਹਦਾ ਮਤਲਬ ਧਰਮਵੀਰ ਗਾਂਧੀ ਦਾ ਗਿਆ ਬਈ। ਉਹ ਨਾ ਫੌਜ ਉਹਦੇ ਨਾਲ ਆ, ਤੈਨੂੰ ਦੱਸਾਂ ਸਾਰੀ ਸਾਡੀ ਆ। ਤੇ ਫੌਜਾਂ ਦਾ ਲੀਡਰ ਇੱਥੇ ਬੈਠਾ ਪਾਸਾ ਬਦਲੀ ਜਾਂਦਾ। ਕੀ ਕਰੀਏ ਤਾਇਆ, ਹੁਣ ਜਿਹੜੇ ਮੌਕੇ ਵਾਲੀ ਸਰਕਾਰ ਉਹ ਵੀ ਦੇਖਣੀ ਪੈਣੀ ਆ। ਤੇ ਮਾਸਾ ਲਾਲਚ ਹੋ ਗਿਆ ਮੁੰਡੇ ਨੂੰ, ਮੈਂ ਦੱਸਾਂ। ਨਹੀਂ ਬਿਲਕੁਲ, ਤੇ ਸਰਕਾਰਾਂ ਬਣਦੀਆਂ ਵੀ ਇਦਾਂ ਹੀ ਆ, ਡਿੱਗਦੀਆਂ ਵੀ ਇਦਾਂ ਹੀ ਆ। ਜਿਹੜੇ ਹੁਣ ਜਿੱਦਾਂ ਦੇਖੋ ਵੀ ਅੱਜ ਤੋਂ 3 ਕੁ ਮਹੀਨੇ ਪਹਿਲਾਂ ਇਹੀ ਬੰਦਾ ਕਹਿੰਦਾ ਸੀ ਵੀ ਧਰਮਵੀਰ ਗਾਂਧੀ ਜਿਤਾਉਣਾ। ਆ ਪਰਸੋਂ ਚੌਥੀ ਹੈ, ਦੇਖ ਲੈ ਇਹਦਾ ਹੱਥ ਘੁੱਟ ਗਿਆ ਸੁਖਬੀਰ ਬਾਦਲ ਉਹਦੇ ਵੱਲ ਨੂੰ ਸੀ। ਆ ਹੁਣ 11,000 ਨੌਕਰੀਆਂ ਨਿਕਲੀਆਂ ਤਾਂ ਅੱਖ ਹੁਣ ਇਹਨੂੰ ਅਮਰਿੰਦਰ ਸਿੰਘ ਦੀ ਵੀ ਦਿਸ ਗਈ ਆ। ਅੱਖ ਵੀ ਦਿਖਣ ਲੱਗ ਪਈ ਇਹਨੂੰ। ਤੇ ਹੁਣ ਇਸ਼ਾਰੇ ਸਾਰੇ ਕੈਚ ਹੁੰਦੇ, ਤੈਨੂੰ ਦੱਸਾਂ ਮੈਂ ਤਾਇਆ। ਹਜੇ ਪਤਾ ਨਹੀਂ ਅੱਗੇ ਚੱਲ ਕੇ ਕੀ ਹੋਣਾ, ਦੇਖੀ ਜਾ। ਪਤਾ ਨਹੀਂ ਕੀ ਹੋਣਾ, ਬਾਕੀ ਮੌਕੇ ਤੇ ਸਾਂਭਾਂਗੇ ਕੰਮ। ਤੂੰ ਟੈਨਸ਼ਨ ਕਾ ਲੈਣਾ ਤਾਇਆ। ਓਏ ਅਮਲੀਆ, ਹਾਂ ਤਾਇਆ। ਤੇ ਉਹ ਗੱਲ ਦੱਸਾਂ, ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਆ ਗਿਆ। ਅੱਛਾ, ਮੈਨੂੰ ਲੱਗਦਾ ਨਾ ਤੇਰੀ ਫੀਮ ਹੁਣ ਹੋਰ ਸਸਤੀ ਹੋ ਜਾਣੀ ਆ, ਤੇ ਨਾਲੇ ਉਹ ਵੀ ਵਧੀਆ ਕੁਆਲਿਟੀ ਦੀ ਜਾਣੀ ਆ। ਕਿਉਂ ਮਾਸਟਰ? ਹਾਂ ਬਿਲਕੁਲ, ਕਿਉਂਕਿ ਮੇਨ ਉਹਨਾਂ ਦਾ ਕੰਮ ਵੀ ਫੀਮ ਦਾ ਹੀ ਆ, ਮੇਨ ਕਾਰੋਬਾਰ ਉੱਥੇ ਦਾ। ਸਾਰੀ ਫੀਮ ਉੱਥੋਂ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਪੰਜਾਬ ਹੋ ਗਾ ਜਾਂਦੀ। ਬਿਲਕੁਲ ਬਿਲਕੁਲ ਤਾਇਆ, ਤੈ ਰੂਟ ਪੂਰਾ ਪਤਾ ਤੈਨੂੰ ਲਿਆਇਆ। ਹੋਰ ਤੇਰੇ ਵਰਗੇ ਸੱਜਣ ਮਿੱਤਰ ਦੱਸਦੇ ਰਹਿੰਦੇ ਨੇ। ਤੇ ਪਰ ਤਾਇਆ ਚਲੋ ਇਹ ਤਾਂ ਆਪਾਂ ਹਾਸੇ ਦੀ ਗੱਲ ਕਰਦੇ ਆ, ਪਰ ਅਫਗਾਨਿਸਤਾਨ ਦੇ ਲੋਕਾਂ ਦਾ ਇਸ ਵੇਲੇ ਜੇ ਆਪਾਂ ਹਾਲਾਤ ਦੇਖੀਏ ਬਹੁਤ ਮਾੜੇ ਹੋ ਚੁੱਕੇ ਆ। ਤੁਸੀਂ ਆ ਦੇਖੀ ਹੋਣੀ ਖਬਰ, ਮੈਂ ਦੇਖਦਾ ਟੈਲੀਵਿਜ਼ਨ ਉੱਤੇ, ਲੋਕੀ ਉੱਥੋਂ ਭੱਜਣ ਦੇ ਲਈ ਇੰਨੇ ਤਾਲੋ ਮੱਛੀ ਹੋਏ ਆ ਵੀ ਹੁਣ ਪਲੇਨ ਦੇ ਵਿੱਚ ਜਿਹੜਾ 100-150 ਬੰਦਾ ਜਿੱਥੇ ਲਿਜਾਣਾ, 600-700 ਬੰਦੇ ਜਿਹੜੇ ਆ ਉਹਦੇ ਵਿੱਚ ਲਿਜਾਣੇ ਪੈ ਰਹੇ ਆ। ਕਈ ਤਾਂ ਜਿਹੜੇ ਲੋਕ ਆ ਚੱਲਦੇ ਪਲੇਨ ਦੇ ਉੱਤੇ ਝੂਟ ਗਏ, ਉਹਨਾਂ ਦੀਆਂ ਹੱਡੀਆਂ ਪਾਈਆਂ ਗਈਆਂ। ਇੱਕ ਅਫਗਾਨਿਸਤਾਨ ਦਾ ਸਟਾਰ ਫੁੱਟਬਾਲਰ, ਉਹ ਵੀ ਮੁੰਡਾ ਜਿਹੜਾ ਆ ਉੱਪਰੋਂ ਡਿੱਗਿਆ ਤੇ ਡਿੱਗ ਕੇ ਉਹ ਜਿਹੜਾ ਮਰਿਆ। ਫਿਰ ਉੱਥੇ ਦੀਆਂ ਕੁੜੀਆਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਹੱਕਾਂ ਦਾ ਘਾਣ ਹੋਇਆ, ਜਿੰਨੀ ਬੇਪੱਤੀ ਉੱਥੇ ਹੋ ਰਹੀ ਆ ਬਈ ਬਹੁਤ ਮਾੜੇ ਹਾਲਾਤ ਜਿਹੜੇ ਉੱਥੇ ਦੇ ਬਣ ਗਏ। ਦੇਖ ਲੈ ਮਾਸਟਰ, ਪਿਛਲੇ 20 ਸਾਲ ਤੋਂ ਉਹਨਾਂ ਨੂੰ ਆਜ਼ਾਦੀ ਮਿਲ ਗਈ ਸੀ। ਹੁਣ ਆਜ਼ਾਦੀ ਮਿਲਣ ਤੋਂ ਬਾਅਦ ਉਹਨਾਂ ਆਜ਼ਾਦੀ ਦਾ ਸਵਾਦ ਦੇਖ ਲਿਆ। ਹੁਣ ਮੁੜ ਕੇ ਫਿਰ ਉਸੇ ਜਗ੍ਹਾ ਤੇ ਜਾਣਗੇ
ਬੜੀ ਮੁਸ਼ਕਲ ਗੱਲ ਵਾ। ਬਹੁਤ ਮੁਸ਼ਕਲ ਆ, ਖਾਸ ਤੌਰ ਤੇ ਜਦੋਂ ਇੰਨੇ ਵੱਡੇ ਵੱਡੇ ਹਥਿਆਰ ਅਮਰੀਕਾ ਨੇ ਛੱਡ ਦਿੱਤੇ ਆ। ਇੱਕ ਤਰ੍ਹਾਂ ਦੇ ਨਾਲ ਅਮਰੀਕਾ ਨੇ ਬੇਆਸਰਾ ਕਰਕੇ ਜਿਹੜਾ ਦੇਸ਼ ਹੈ ਇਹ ਵੀ ਇਰਾਕ ਵਾਂਗੂ, ਲੀਬੀਆ ਵਾਂਗੂ, ਸਾਰੇ ਵਾਂਗੂ ਬਣਾ ਕੇ ਰੱਖ ਦਿੱਤਾ। ਇਹ ਵੀ ਬਹੁਤ ਮਾੜੀ ਗੱਲ ਹੈ। ਮੇਰਾ ਦਿਲ ਰੋਂਦਾ ਜਦੋਂ ਮੈਂ ਉਹ ਦੇਖਦਾ ਨਾ, ਉਹਨਾਂ ਬੱਚਿਆਂ ਨੂੰ, ਉਹਨਾਂ ਕੁੜੀਆਂ ਨੂੰ, ਜੀ, ਉਹਨਾਂ ਬੰਦਿਆਂ ਨੂੰ ਜਿਹੜੇ ਆਪਣਾ ਮੁਲਕ ਛੱਡ ਕੇ ਕਿੱਦਾਂ ਕੋਸ਼ਿਸ਼ ਕਰ ਰਹੇ, ਕਿੱਦਾਂ ਵਿਚਾਰੀਆਂ ਮਾਵਾਂ ਆਪਣੇ ਬੱਚੇ, ਉਹ ਜਿਹੜੇ ਉੱਥੇ ਮਿਲਟਰੀ ਵਾਲੇ ਨਾ ਉਹਨੂੰ ਚੱਕ ਫੜਾ ਰਹੀਆਂ ਤਾਰਾਂ ਦੇ ਉੱਪਰ ਦੀ, ਕੰਡਿਆਲੀ ਤਾਰਾਂ ਦੇ ਉੱਪਰ ਦੀ। ਬਿਲਕੁਲ। ਤੇ ਦੂਜਾ ਸਾਡੀ ਉੱਦਾਂ ਚਲੋ ਸਾਰਿਆਂ ਦੇ ਸਾਂਝਾ ਹੈ ਆਪਣਾ ਵਰਲਡ, ਜਿਹੜਾ ਆਪਾਂ ਨੂੰ ਵੈਸੇ ਵੀ ਆਪਾਂ ਨੂੰ ਫਿਕਰ ਹੋਣਾ ਚਾਹੀਦਾ, ਪਰ ਚਿੰਤਾ ਇਸ ਗੱਲ ਕਰਕੇ ਵੀ ਆ ਵੀ ਸਾਡਾ ਸਿੱਖ ਰਾਜ ਰਿਹਾ ਆ ਕਾਬਲ ਕੰਧਾਰ ਤੱਕ, ਉੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ। ਸਾਡੇ ਬਹੁਤ ਸਾਰੇ ਸਿੱਖ ਅਜੇ ਵੀ ਉੱਥੇ ਆ, ਹਿੰਦੂ ਵੀਰ ਬਹੁਤ ਆ, ਤੇ ਉਹਨਾਂ ਸਾਰਿਆਂ ਦਾ ਜਿਹੜੀ ਆ ਉਹਨਾਂ ਦੀ ਖੁਸ਼ਾਮਦੀ ਦੀ ਆਪਾਂ ਆਸ ਕਰਦੇ ਹਾਂ ਵੀ ਛੇਤੀ ਜਿਹੜੇ ਹਾਲਾਤ ਉੱਥੇ ਠੀਕ ਹੋਣ, ਵਧੀਆ ਹਾਲਾਤ ਬਣਨ ਤੇ ਲੋਕੀ ਜਿਹੜੇ ਵਧੀਆ ਜੀਵਨ ਆਪਣਾ ਬਤੀਤ ਕਰਨ। ਆਹੋ ਦੱਸਦੇ ਆਪਣੇ ਕੋਲ 290 ਕੁ ਸਿੱਖ ਤੇ ਹਿੰਦੂ ਉੱਥੇ ਬੈਠੇ ਗੁਰੂ ਘਰ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਅੱਛਾ, ਹਾਂ, ਤੋ ਵੀ ਵਿਚਾਰੇ ਡਰੇ ਹੋਏ ਆ। ਪਰ ਮੈਨੂੰ ਇੰਨਾ ਪਤਾ ਲੱਗਾ ਮਾਸਟਰ, ਪਤਾ ਨਹੀਂ ਸੱਚ ਆ ਕਿ ਪਤਾ ਨਹੀਂ ਝੂਠ ਵਾ, ਕਿ ਕਹਿੰਦੇ ਵੀ ਤਾਲਿਬਾਨ ਵਾਲੇ ਉਹਨਾਂ ਕੋਲ ਗਏ ਸੀ ਤੇ ਉਹਨੂੰ ਕਹਿੰਦੇ ਵੀ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਕੋਈ ਡਰ ਨਹੀਂ, ਤੁਹਾਡਾ ਮੁਲਕ ਹੈ, ਤੁਸੀਂ ਵਿੱਚ ਰਹੋ। ਅੱਛਾ। ਤੇ ਕਹਿੰਦੇ ਆਪਣੇ ਟੈਲੀਫੋਨ ਵੀ ਨੰਬਰ ਵੀ ਦੇ ਉਹਨਾਂ ਨੂੰ ਵੀ ਜੇ ਕੋਈ ਲੋੜ ਪੈ ਗਈ ਸਾਨੂੰ ਯਾਦ ਕਰ ਲਿਓ। ਪਰ ਇਹ ਨਹੀਂ ਪਤਾ ਇਹ ਕਦੋਂ ਬਦਲ ਜਾਣ। ਇਦਾਂ ਵੀ ਲੀਡਰ ਗੱਲ ਕਰ ਵੀ ਗਏ ਪਹਿਲਾਂ, ਵੀ ਲੀਡਰ ਤਾਂ ਬਹੁਤ ਐਤਕੀ ਕਹਿ ਰਹੇ ਆ ਵੀ ਅਸੀਂ ਜੀ ਕੁੜੀਆਂ ਦੇ ਜਿਹੜੇ ਹੱਕਾਂ ਦੀ ਬਹਾਲੀ ਕਰਾਂਗੇ ਜੋ ਵੀ ਆ, ਪਰ ਜਿਹੜੇ ਹੇਠਲੇ ਲੈਵਲ ਦੇ ਉੱਤੇ ਆ, ਪਿੰਡਾਂ ਦੇ ਵਿੱਚ ਜਿਹੜੇ ਤਾਲਿਬਾਨ ਦੇ ਜਿਹੜੇ ਕਰਿੰਦੇ ਜਿਹੜੇ ਅੱਖੋਂ ਉਹਲੇ ਬੈਠੇ ਆ, ਉਹਲੇ ਬੈਠੇ, ਉਹਨਾਂ ਤਾਂ ਆਪਣੀਆਂ ਦੁਸ਼ਮਣੀਆਂ ਕੱਢਣੀਆਂ। ਉਹਨਾਂ ਨੇ ਤਾਂ ਜਿਹੜਾ ਦੇਖਣਾ ਹੈ ਉਹਨਾਂ ਨੇ ਉੱਪਰਲੀ ਥੋੜੀ ਵੇਟ ਕਰਨੀ ਆ। ਬਹੁਤ ਸਾਰੇ ਸ਼ਰਾਰਤੀ ਤੱਤ ਇਦਾਂ ਦੇ ਹੋਣੇ ਆ ਜਿਹੜੇ ਲੱਭਦੇ ਹੁੰਦੇ ਆ ਵੀ ਸਾਨੂੰ ਕੋਈ ਮੌਕਾ ਮਿਲੇ। ਮੈਂ ਸੁਣਿਆ ਟੈਲੀਵਿਜ਼ਨ ਦਿਖਾਉਂਦੇ ਸੀ ਜੀ ਕਿ ਬਹੁਤ ਸਾਰੇ ਲੋਕਾਂ ਨੂੰ ਇਹਨੂੰ ਮਾਰਿਆ ਵੀ ਆ, ਜਿਹੜੇ ਸਰੈਂਡਰ ਹੋ ਗਏ ਸੀ ਨਾ ਫੌਜੀ, ਉਹਨੂੰ ਵੀ ਮਾਰ ਦਿੱਤਾ, ਤੇ ਕਈ ਨੂੰ ਲੱਭਦੇ ਫਿਰਦੇ ਆ ਜੀ। ਬਿਲਕੁਲ। ਉਹ ਤਾਇਆ ਘਰ ਉੱਤੇ ਥੋੜੀ ਛੱਡ ਹੁੰਦੇ, ਤੈਨੂੰ ਦੱਸਾਂ ਮੈਂ, ਇਦਾਂ ਦਾ ਕੁਝ ਹੁੰਦਾ ਹੋਊ ਤਾਂ ਹੀ ਛੱਡ ਕੇ ਭੱਜਦੇ ਆ। ਤੈਨੂੰ ਦੱਸਾਂ ਬਈ ਮੈਂ ਤਾਂ ਕਹਿੰਦਾ ਰੱਬ ਸਾਰਿਆਂ ਨੂੰ ਆਜ਼ਾਦੀ ਦੇਵੇ ਤੇ ਸਾਰਿਆਂ ਨੂੰ ਸੁਖੀ ਰੱਖੇ। ਇਦਾਂ ਦੇ ਹਾਲਾਤ ਨਾ ਹੋਣ, ਕਿਸੇ ਨੂੰ ਦੁਸ਼ਮਣ ਵੀ ਨਾ ਹੋਣ। ਬਿਲਕੁਲ। ਤੇ ਤਾਇਆ ਫਿਰ ਹੁਣ ਆਪਾਂ ਚੱਲਦੇ ਹੀ ਆ। ਚਲੋ ਚੱਲਦੇ ਆ ਯਾਰ। ਮਾਸਟਰ, ਮੇਰਾ ਦਿਲ ਕਰਦਾ ਕਿ ਸ਼ਾਇਰੀ ਦੀਆਂ ਕੁਝ ਸਤਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ। ਜਦੋਂ ਲੋਕ ਖੁਦਾ ਦਾ ਨਾਂ ਜਾਪਣ, ਜਦੋਂ ਲੋਕ ਖੁਦਾ ਦਾ ਨਾਂ ਜਾਪਣ, ਮੇਰੇ ਹੋਂਠ ਤੇਰਾ ਨਾਂ ਲੈਂਦੇ ਨੇ। ਤੇਰੇ ਚੋਂ ਸਾਨੂੰ ਸਹੁੰ ਰੱਬ ਦੀ, ਝੋਲੇ ਉਸ ਖੁਦਾ ਦੇ ਪੈਂਦੇ ਨੇ। ਤੇ ਮੱਕਾ ਤੇ ਮਦੀਨਾ ਲੱਗਦਾ ਏ, ਵੀ ਮੱਕਾ ਤੇ ਮਦੀਨਾ ਲੱਗਦਾ ਏ। ਹੁਣ ਸਜਣਾ ਸਾਨੂੰ ਦੁਆ ਤੇਰਾ, ਇਹ ਕਿਸ ਦੁਨੀਆ ਵਿੱਚ ਮਹਿਰਮਾ ਵੇ, ਲੈ ਆਇਆ ਸਾਨੂੰ ਪਿਆਰ ਤੇਰਾ। ਇਹ ਕਿਸ ਦੁਨੀਆ ਵਿੱਚ ਮਹਿਰਮਾ ਵੇ, ਲੈ ਆਇਆ ਸਾਨੂੰ ਪਿਆਰ ਤੇਰਾ। ਤੇ ਮੇਰੇ ਖਿਆਲ ਚ ਹੁਣ ਆਪਾਂ ਨੂੰ ਚੱਲਣਾ ਚਾਹੀਦਾ।